अस्सलाम वालेकुम, सत श्री अकाल। मैं नसर ढिल्लों लायलपुर पाकिस्तान तो असी प्रोग्राम लैके हाज़र होए हाँ। पंजाबी लहर की साडी टीम जोड़ा कि 1947 की पार्टीशन वंड जिन्हों उजाड़े भी कहिंदे आ, उजाड़िया तो उस बेस से उन्होंने बजुर्गों उन्होंने बजुर्ग जोड़े ने जिन्हों ने 1947 की वंड आ वेखी, अपने वो पीड़ा वो सट्टां अपने पिंडे ते हंडाइयां, वो हालात वेखे। 47 तो पहलों के हालात की सन तो 47 जो हो गई वंड हो गई उदों किस तरह के हालात सन, किस तरह वड्डे खेतर ते किन्ने वड्डे खेतर ते कतलो गारत हुई तो उस तो बाद दे की हालात ने। ये हड्ड बीतियाँ आप बीतियाँ उन्होंने बजुर्गों को पुछण लई अज असीं पहुँचे हाँ पिंड 109 रेबे रोडा डिस्ट्रिक्ट लायलपुर तहसील जड़ावाला। ये पिंड मेरे दोस्त ने कुछ जिहड़े वसदे ने इंग्लैंड ते इंडिया दे विच जाके भी रोडे पिंड बैठे ने, उन्होंने दे वड वडेरियां दा भी यही पिंड आ सरदार हाकम सिंह हुणां दा। उन्हां दे बारे की भी कुछ गल करांगे। गल करते हैं बाबा जी नाल। अस्सलाम वालेकुम बाबा जी। वालेकुम सलाम। बाबा जी की नाम तुहाडा? अल्लाह रज़ा ते अब्बा जी तुहाडे दा? गुलाम हुंदा। अच्छा, जिथे आप बैठे हो पिंड का नाम की बाबा जी? 109 रोडा रोडा तहसील तहसील जड़ावाला, जिला भी लायलपुर। जिला लैलपुर। तो बाबा जी ये दसो भी तुहाडी उम्र किन्नी हो चली हुण? उम्र साडी 18 साल दा सा मैं जदों गिरे हैं। ਇਹਦਾ मतलब भी हुण उम्र जिहड़ी आ हो गई तुहाडी कोई 78 88 90 साल दे कोल। ठीक। ते तुसीं इत्थों दे हो इसे जिहड़ा 109 जी गावे रेबे रोडा आ इत्थों दे हो या कि माइग्रेट हो के उधरों आए हो? असीं उधरों आए हैं। उजड़ के आए हो? अच्छा, इत्थे रहिंदे हुंदे सन सरदार हाकम सिंह हुणी, उन्हां बारे कुछ सुनिया? हाँ सुनिया। हाकम सिंह सिख सीगा, वो बड़ा सरदार बंदा सी। ਉਹਦੀਆਂ ਗੱਲਾਂ ਬਾਤਾਂ ਇੱਦਾਂ ਸੁਣਦੇ ਰਹੇ ਹਾਂ, ਵੇਖਿਆ ਨਹੀਂ ਅਸਾਂ। ਇੱਕ ਵਾਰੀ ਉਹ ਮੈਨੂੰ ਉਹ ਯਾਦ ਆਇਆ ਵੀ ਇੱਕ ਵਾਰੀ ਮੈਨੂੰ ਮਿਲਿਆ ਵੀ ਆ ਤੇ ਪਰ ਉੱਦਾਂ ਹੀ ਮਿਲਿਆ ਮੁਲਿਆ ਨਹੀਂਗਾ। ਤੇ ਇੱਦਾਂ ਹੀ ਉਹ ਗੱਲਾਂ ਬਾਤਾਂ ਉਹਦੀਆਂ ਸੁਣਨੀਆਂ। ਇੱਥੇ ਦੇ ਜਿਹੜੇ ਮੁਸਲਮਾਨ ਸੀ ਨਾ ਘਰ 5-4 ਹੈਗੇ ਸੀ ਕਮੀਆਂ ਕੁਮੀਆਂ ਦੇ, ਉਹ ਦੱਸਦੇ ਸੀ ਤੇ ਇੱਦਾਂ ਸਿੱਖ ਸੀਗਾ। ਹੋਰ ਉਹਦਾ ਕੋਈ ਨਹੀਂ ਸੁਣਿਆ। ਤੇ ਉਹ ਪਿੰਡਾਂ ਦੇ ਮਸਜਿਦ ਵੀ ਉਹਨੇ ਬਣਾ ਕੇ ਦਿੱਤੀ ਸੀ? ਮਸੀਤ ਤੇ ਉਹਨਾਂ ਪਾ ਕੇ ਦਿੱਤੀ ਸੀ ਕਿ ਕਮੀਆਂ ਨੂੰ ਪਾਤੀ ਸੀ ਮਸੀਤ। ਆ ਜਿਹੜੇ ਜਿਸ ਮਸਜਿਦ 'ਚ ਅਸੀਂ ਜੁਮਾ ਪੜ੍ਹਿਆ ਉਹਨੇ ਬਣਾ ਕੇ ਦਿੱਤੀ ਸੀ? ਉਹਨਾਂ ਬਣਾ ਕੇ ਸੀ, ਉਹਨਾਂ ਬਣਾਈ। ਇਹ ਬਣਾਈ ਉਦੋਂ ਛੋਟੀ ਜਿਹੀ ਸੀ ਐਵੇਂ ਕੱਚੀ ਜਦੋਂ ਅਸੀਂ ਆਏ। ਫਿਰ ਪੱਕੀ ਤੇ ਮਗਰ ਕੇ ਬਣਾਈਆਂ। ਹੁਣ ਤੇ 3-4 ਬਣ ਗਈਆਂ ਸਾਡੇ ਪਿੰਡ ਜੀ ਤੇ। ਅੱਛਾ, ਉਹਨਾਂ ਜਿਹੜੇ ਸਰਦਾਰ ਇੱਥੋਂ ਉੱਠ ਕੇ ਗਏ ਸੀ ਉਹਨਾਂ ਦੇ ਹੁਣ ਤੇ ਪਿੰਡ ਦੇ ਵਿੱਚ ਤੇ ਹੁਣ ਤੇ ਪੁਰਾਣਾ ਘਰ ਕੋਈ ਨਹੀਂ ਗਾ, ਉਦੋਂ ਕੋਈ ਘਰ ਘੁਰ ਹੈਗੇ ਸੀ ਉਹਨਾਂ ਦੀ ਹਵੇਲੀਆਂ? ਆਹੋ, ਉਹਨਾਂ ਦੇ ਘਰ ਸਾਰੇ ਹੀ ਉਹਨਾਂ ਦੇ ਹੀ ਸੀਗੇ। ਅੱਛਾ, ਉਹ ਵੱਡੀ ਹਵੇਲੀ ਲੰਬੜਦਾਰਾਂ ਦਾ ਘਰ ਸੀ ਕੋਈ ਹਾਕਮ ਸਿੰਘ ਉਹਨਾਂ ਦਾ? ਆਹੋ, ਉਹ ਘਰ ਉਹਨਾਂ ਦੇ ਹੈਗੇ ਸੀਗੇ ਇੱਥੇ ਹਾਸਿਆਂ ਦੇ ਵਿੱਚ, ਉੱਦਾਂ ਹੀ ਬਾਜ਼ਾਰਾਂ ਦੇ ਵਿੱਚ ਪਏ ਸੀ। ਉਹ ਸੁਈਏ ਤੇ ਪਏ ਸੀ। ਜਿੱਦਣ ਅਸੀਂ ਆਏ ਅਸੀਂ ਜੇ ਸੁਈਏ ਵੇਖੇ ਆਣ ਕੇ, ਅਸਾਂ ਬੰਦਾ ਕੋਈ ਨਹੀਂ ਵੇਖਿਆ ਇੱਥੇ। ਤੇ ਇਹ ਦੱਸੋ ਵੀ ਆਪਾਂ ਉਧਰੋਂ ਉੱਠ ਕੇ ਕਿੱਧਰੋਂ ਆਏ ਆ? ਉਧਰੋਂ ਗੁਰਦਾਸਪੁਰੋਂ ਆਏ ਆ। ਪਿੰਡ ਕਿਹੜਾ? ਕੁਹਾਲੀ। ਪਿੰਡ ਕੁਹਾਲੀ ਤਹਿਸੀਲ ਜਿਹੜਾ ਲਾਲਪੁਰ ਬਟਾਲਾ। ਤਹਿਸੀਲ ਬਟਾਲਾ। ਉਹ ਕਿੱਡਾ ਕੁ ਵੱਡਾ ਪਿੰਡ ਆ? ਸਾਡਾ ਪਿੰਡ ਤਗੜਾ ਸੀ। ਇਹ ਪਿੰਡ ਜਿੱਦਾਂ ਹੀ ਸੀਗਾ, ਪਿੰਡ ਬੜਾ ਤਗੜਾ ਸੀ। ਉਂਝ ਹੈਗਾ ਸਾਰਾ ਹੀ ਮੁਸਲਮਾਨਾਂ ਦਾ ਸੀ, ਕੋਈ ਸਿੱਖ ਨਹੀਂ ਸੀ ਵਿੱਚ। ਨਹੀਂ, ਪਿੰਡ ਹੁਣ ਇਹ ਆਪਣਾ ਵਾ ਕਿ ਕੁਹਾਲੀ ਆਪਣਾ? ਆਪਣਾ ਪਿੰਡ ਤੇ ਹੁਣ ਇਹ ਹੀ ਆ ਕਿ ਕੁਹਾਲੀ ਹੁਣ ਕੀ ਕਰਨਾ। ਕੁਹਾਲੀ ਤੇ ਹੁਣ ਰਹਿ ਗਿਆ ਉੱਥੇ। ਹਾਂ, ਰਹਿ ਗਿਆ ਉੱਥੇ। ਠੀਕ ਹੈ। ਤੇ ਇਹ ਉਧਰ ਆਪਣੀ ਕਿੰਨੀ ਸੀ ਜ਼ਮੀਨ ਕਿੰਨੀ ਸੀ ਉਧਰ? ਜ਼ਮੀਨ ਆਪਣੀ ਥੋੜ੍ਹੀ ਸੀਗੀ, 5-5 4-4 ਕਿੱਲੇ ਸੀ। ਤੇ ਪੂਰੀ ਪੈ ਗਈ ਇੱਧਰ? ਪੂਰੀ ਪੈ ਗਈ। ਠੀਕ ਹੈ। ਤੇ ਉਧਰ ਜਿਹੜਾ ਆਪਣਾ ਮੁਸਲਮਾਨਾਂ ਦਾ ਜਿਹੜਾ ਸੀ ਰਹਿਣ ਸਹਿਣ ਉਹ ਕਿਸ ਤਰ੍ਹਾਂ ਦਾ ਸੀ ਉਸ ਦੌਰ ਦਾ, ਉਹ ਤਾਂ ਥੋੜ੍ਹੀ ਜਿਹੀ ਦੱਸੋ। ਉਦੋਂ ਤਾਂ ਇੱਦਾਂ ਹੀ ਸੀ ਨਾ ਵੀ ਮੁਸਲਮਾਨ ਇੱਦਾਂ ਹੀ ਖਾਂਦੇ ਪੀਂਦੇ ਫਿਰਦੇ ਤੁਰਦੇ ਸੀ ਅਤੇ ਵਿੱਚੇ ਹੀ ਸਿੱਖ ਵੱਸਦੇ ਸੀ, ਵਿੱਚੇ ਹੀ ਮੁਸਲਮਾਨ ਵੱਸਦੇ। ਅਤੇ ਜਿਹੜੇ ਵੱਖਰੇ ਉਹ ਤਾਂ ਵੱਖਰੇ ਹੀ ਸੀ ਅਤੇ ਇੱਦਾਂ ਹੀ ਰਲੇ ਮਿਲੇ ਤੁਰੇ ਫਿਰਦੇ ਸਨ। ਇੱਦਾਂ ਹੀ ਕੋਈ ਲੜਾਈ ਝਗੜਾ ਨਹੀਂ? ਕੋਈ ਰੌਲਾ ਝਗੜਾ ਨਹੀਂ, ਲੜਾਈ ਛੜਾਈ ਕੋਈ ਨਹੀਂ। ਪਰ ਸਾਡੇ ਦੋ ਪਿੰਡ ਸੀਗੇ ਸਾਡੇ ਸਿੱਖਾਂ ਦੇ, ਉਹ ਸਾਡੇ ਲਾਗੇ ਸੀ ਮਧਰੇ ਅਤੇ ਚੌੜੇ। ਉਹਨਾਂ ਨੂੰ ਆਂਦੇ ਉਹ ਸਿੱਖ ਸੀ ਅਤੇ ਅਸੀਂ ਸੀ ਮੁਸਲਮਾਨ। ਕਿਹੜਾ ਪਿੰਡ ਸੀ? ਮਧਰੇ ਅਤੇ ਚੌੜੇ। ਅੱਛਾ, ਠੀਕ ਹੈ। ਉਹ ਦੋਵੇਂ ਸਿੱਖ ਸੀਗੇ, ਦੋ ਪਿੰਡਾਂ ਸੀ ਅਤੇ ਅਸੀਂ ਦੋਵੇਂ ਇੱਕ ਪਿੰਡ 'ਚ ਆਪਣਾ ਮੁਸਲਮਾਨ ਸੀ। ਇੱਕੋ ਬਰਾਦਰੀ ਸੀ,
ਦੇਲ ਅਸੀਂ ਯਾਦਦੇ ਹਾਂ, ਦੇਲ ਸੀਗੇ ਦਿਓਲ ਆ, ਠੀਕ ਹੈ। ਦੇਲ ਸੀ ਯਾਦਦੇ। ਤੇ ਉਹ ਇੱਥੇ ਬੜੇ ਸੋਹਣੇ ਆਉਂਦੇ ਜਾਂਦੇ ਸੀ ਸਾਡੇ ਕੋਲ ਸਾਰੇ ਹੀ। ਕੋਈ ਨਾਂ ਯਾਦ ਉਹਨਾਂ ਦਾ ਦੋਵਾਂ ਪਿੰਡਾਂ ਦੇ ਕਿਸੇ ਸਰਦਾਰ ਦਾ? ਆਹੋ ਨਾ ਉਹਨਾਂ ਦੀ ਯਾਦ ਵਾ ਕੇ ਉਹਨਾਂ ਦੇ ਵਿੱਚ ਬੰਦਿਆਂ ਦੇ ਦੱਸੋ ਕੀ ਨਾਂ? ਉਹਨਾਂ ਦੇ ਨਾਂ ਸੀ ਗੁਰਦਾਸ ਸਿੰਘ, ਆਲਮ ਸਿੰਘ, ਇਹੋ ਜਿਹੇ ਨਾਂ ਸੀਗੇ। 5-4 ਬੰਦੇ ਜਾਣਦੇ ਸੀ। ਇੱਕ ਮਦਰਿਆਂ ਦਾ ਸੀ, ਉਹ ਆਉਂਦਾ ਹੁੰਦਾ ਸੀ ਹਾਕਮ ਸਿੰਘ, ਉਹਨੂੰ ਆਂਦੇ ਸੀ ਗੁਰਦੇਵ ਸਿੰਘ। ਗੁਰਦੇਵ ਸਿੰਘ ਆਂਦੇ ਸੀ ਉਹਨੂੰ। ਤੇ ਉਹਦੀ ਜ਼ਮੀਨ ਸੀ ਵਾਹਵਾ ਕੋਈ 500-400 ਕਮਾਵਾਂ। ਉਹ ਠੇਕੇ ਠੂਕੇ ਦੇ ਦਿੰਦਾ ਰਹਿੰਦਾ ਸੀ ਹਿੱਸੇ ਹਿੱਸੇ ਤੇ। ਸਾਡੇ ਪਿੰਡ ਦੇ ਵੀ ਪਾਉਂਦੇ ਪੁੰਦੇ ਤੇ ਉਹ ਆਉਂਦਾ ਜਾਂਦਾ ਸੀ। ਠੀਕ। ਆਹ ਤੇ ਉਹ ਪਿੰਡ ਆਪਣਾ ਘਰ ਕਿੱਥੇ ਸੀ ਪਿੰਡ ਕੁਹਾਲੀ ਦੇ ਵਿੱਚ? ਘਰ ਆਪਣਾ ਬਾਰ-ਬਾਰ ਸੀ ਚੜ੍ਹਦੇ ਬੰਨੇ, ਜਿੱਦਾਂ ਹੁਣ ਮਾ ਇਸੇ ਤਰ੍ਹਾਂ ਸੀ। ਕਿਵੇਂ ਦਾ ਬਣਿਆ ਸੀ ਉਦੋਂ? ਉਦੋਂ ਇੱਦਾਂ ਕੱਚਾ, ਕੋਠੇ ਕਾਠੇ ਕੱਚੇ ਸੀ, ਕਿਸੇ ਦਾ ਵਿੱਚ ਪੱਕਾ ਕਿਸੇ ਦਾ ਸੀ, ਤੇ ਕੱਚੇ ਹੀ ਸੀਗੇ ਕੋਠੇ। ਮਸੀਤਾਂ ਕਿੰਨੀਆਂ ਸੀ ਪਿੰਡ 'ਚ ਉਦੋਂ? 2। ਉਹ ਕਿਹੜੇ ਪਾਸੇ ਪੈਂਦੀਆਂ? ਇੱਕ ਤੇ ਸਾਡੇ ਪਾਸੇ ਪੈਂਦੀ ਸੀ, ਇੱਕ ਦੂਸਰੇ ਪਾਸੇ ਪੈਂਦੀ। ਗੁਰਦੁਆਰਾ ਤਾਂ ਨਹੀਂ ਹੈਗਾ ਪਿੰਡ? ਨਹੀਂ, ਉਹ ਮੁਸਲਮਾਨ ਸਾਰੇ ਸੀ ਤੇ? ਸਾਰੇ ਮੁਸਲਮਾਨ ਸੀ। ਠੀਕ। ਸਿੱਖ ਤੇ ਕੋਈ ਵੀ ਨਹੀਂ ਸੀ ਸਾਡੇ ਪਿੰਡ 'ਚ ਹੀ, ਕੋਈ ਨਹੀਂ। ਅੱਛਾ, ਇਹ ਆਲੇ ਦੁਆਲੇ ਲਾਗੇ ਕੁਹਾਲੀ ਦੇ ਆਲੇ ਦੁਆਲੇ 2 ਤੇ ਤੁਸੀਂ ਦੱਸੇ ਨਾ ਪਿੰਡ, ਹੋਰ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਹੋਰ ਮਧਰੇ ਚੌੜੇ ਇਹ ਤੇ ਹੈਗੇ ਆ ਨਾ ਸਾਡੇ ਯਾਦ ਦੇ, ਸਾਡੀ ਦੇ ਆ। ਇਹ ਦਿਓਲ ਸੀ ਤੁਹਾਡੀ ਬਰਾਦਰੀ? ਦੇਲ ਸੀ ਸਾਡੀ ਬਰਾਦਰੀ ਦੇ। ਤੇ ਲਾਗੇ ਹਰਪੁਰਾ, ਕਾਂਜਪੁਰਾ, ਮਧਰੇ ਚੌੜੇ, ਆ ਸਾਰਾ ਪਿੰਡ ਲਾਗੇ, ਧੀਰਾ, ਦਈਆ, ਇਹ ਸਾਰੇ ਲਾਗੇ ਪਿੰਡ ਸੀਗੇ। ਠੀਕ। ਤੇ ਉਹ ਪਿੰਡ ਆਪਣਾ ਚੇਤੇ ਆਉਂਦਾ ਹੁਣ? ਹਾਂ, ਚੇਤਾ ਹੁੰਦਾ ਹੀ ਆ ਕਿ ਪਿੰਡ ਦਾ। ਤੇ ਕਿਵੇਂ ਦਾ ਸੀ? ਆਹ ਚੇਤਾ ਆਉਂਦਾ ਉਹਦਾ ਪਿੰਡ ਦਾ। ਉਹ ਗਲੀਆਂ ਬਾਜ਼ਾਰ ਮਹੱਲੇ ਸਭ ਕੁਝ ਚੀਦਾ ਐਸੇ ਰਿਹਾ ਪਤਾ ਲੱਗਦਾ। ਤੇ ਜੇ ਨਜ਼ਰ ਤੁਹਾਡੀ ਠੀਕ ਆ ਹੁਣ? ਨਹੀਂ, ਨਜ਼ਰ ਵੀ ਕੰਮ ਆ ਹੁਣ ਤੇ ਨਜ਼ਰ ਕੰਮ ਆ। ਤੇ ਵੇਖਣ ਨੂੰ ਦਿਲ ਕਰਦਾ ਪਿੰਡ ਆਪਣਾ? ਆਹੋ, ਦਿਲ ਤੇ ਕਰਦਾ ਹੀ ਆ, ਤੇ ਦਿਲ ਕਿਹੜਾ ਨਹੀਂ ਕਰਦਾ। ਹਾਂ ਜੀ ਆਪਣਾ ਜ਼ਮੀਨ ਜੀ ਹੋਈ। ਹਾਂ, ਵੀ ਜੰਮਣ ਭਾਉ ਥਾਂ ਜੋ ਹੈ ਵੀ ਉੱਥੇ ਜੰਮੇ, ਜਿਹੜੇ ਉਹ ਜ਼ਿੰਦਗੀ ਦੇ 18 ਸਾਲ ਲੰਘਾਏ ਉੱਥੇ। ਤੇ ਉਹਦਾ ਵੰਡ ਦਾ ਇੱਕੋ ਵਾਰੀ ਹੋ ਗਿਆ ਐਲਾਨ ਕਿ ਪਤਾ ਲੱਗਾ ਪਹਿਲਾਂ ਕੁਝ ਪਤਾ ਲੱਗ ਗਿਆ ਸੀ? ਨਹੀਂ, ਸਾਨੂੰ ਤੇ ਉਦੋਂ ਨਹੀਂ ਪਤਾ ਲੱਗਾ, ਰਾਤ ਨੂੰ ਪਤਾ ਲੱਗ ਗਿਆ। ਤੇ ਉਹਦਾ 2-3 ਇਹ ਆ ਵੀ ਰਾਖੀ ਰੂਖੀ ਕਰਦੇ ਰਹੇ ਆ। 2 ਦਿਨ ਪਤਾ ਲੱਗਾ ਵਾ ਵੀ ਅੱਜ ਪਾਕਿਸਤਾਨ ਤੇ ਹਿੰਦੁਸਤਾਨ ਬੋਲਣਾ। ਉਹ ਜਿੱਦਣ ਬੋਲਿਆ ਵਾ ਉਦੋਂ ਹੀ ਅਸੀਂ ਤੇ ਰਾਤ ਨੂੰ ਤੁਰ ਪਏ। ਉਦੋਂ ਹੀ ਸਾਰੇ ਉੱਠ ਕੇ ਤੁਰ ਪਏ। ਜਿਹਨਾਂ ਕੋਲ ਗੱਡੇ ਹੈਗੇ ਸੀ ਉਹਨਾਂ ਗੱਡਿਆਂ 'ਤੇ ਰੱਖ ਲਿਆ ਸਮਾਨ, ਕੁਛ ਮਾੜਾ ਚੰਗਾ। ਤੇ ਜਿਹਨਾਂ ਕੋਲ ਨਹੀਂ ਸੀ ਉੱਦਾਂ ਹੀ ਚੁੱਕ ਕੇ ਤੁਰ ਪਏ। ਰਾਤ ਅਸੀਂ ਪਿੰਡੋਂ ਨਿਕਲ ਆਏ ਸਾਂ। ਅੱਛਾ, ਇਹਦਾ ਉਦੋਂ ਦਾ ਵਸੇਬ ਜਿਹੜਾ ਵਾ ਉਦੋਂ ਵਾਲਾ ਚੰਗਾ ਸੀ ਵਸੇਬ ਕਿ ਹੁਣ ਦਾ ਚੰਗਾ? ਵਸੇਬ ਤੇ ਉਹ ਹੀ ਚੰਗਾ ਸੀ, ਪਰ ਜੇ ਉਹ ਉਦੋਂ ਰਵੇ ਤੇ ਵਸੇਬ ਤੇ ਉਹ ਹੀ ਚੰਗਾ ਸੀ। ਇਹ ਤੇ ਵਸੇਬ ਕਾਹਦਾ ਵਾ? ਇਹ ਤੇ ਹੁਣ ਐਵੇਂ ਹੀ ਆ ਨਾ। ਹੁਣ ਤੇ ਪਿੰਡ ਬਣਾਏ ਆ ਅਸੀਂ, ਆਪਣੇ ਤਰਲੇ ਮਾਰਦੇ ਆ। ਉਹ ਤੇ ਵਸੇਬ ਸੀਗਾ ਚੰਗਾ। ਉਦੋਂ ਸਾਰਿਆਂ ਦਾ ਸਲੂਕ ਵੀ, ਇਤਫਾਕ ਵੀ ਹੁੰਦਾ ਸੀ। ਹੁਣ ਇਤਫਾਕ ਸਲੂਕ ਹੀ ਨਹੀਂ ਇੱਕ ਦੂਜੇ ਦਾ। ਹੁਣ ਤਾਂ ਬੋਲਣ ਚੱਲਣ ਹੀ ਨਹੀਂ, ਬਸ ਤੇਰਾ ਮੇਰਾ ਨਹੀਂ, ਮੇਰਾ ਤੇਰਾ ਨਹੀਂ, ਐਵੇਂ ਆਪੋ ਆਪਣੀ ਥਾਈ ਆ ਨਾ। ਅੱਛਾ, ਤੇ ਇਹ ਪਿੰਡ ਆਪਣੇ ਨੂੰ ਪਾਣੀ ਖੂਹਾਂ ਦਾ ਸੀ ਨਹਿਰੀ ਸੀ? ਖੂਹਾਂ ਦਾ ਪਾਣੀ, ਖੂਹਾਂ ਦਾ ਪਾਣੀ ਉਹਨੂੰ ਆਪਣੇ ਕੁਹਾਲੀ ਨੂੰ ਖੂਹਾਂ ਦਾ ਪੈਂਦਾ ਸੀ? ਅੱਛਾ, ਮੈਂ ਅੱਗੇ ਪੁੱਛਣ ਡਿਆ ਸਾਰੇ ਜੀ ਖੂਹਾਂ ਦਾ ਸੀ ਬਾਬਾ ਜੀ ਨੂੰ ਵੀ ਉਦੋਂ ਵਿਆਹਾਂ ਸ਼ਾਦੀਆਂ ਵਾਲਾ ਜਿਹੜਾ ਵਾ, ਕੋਈ ਵਿਆਹ ਵੀ ਵੇਖੇ ਸੀ ਆਪਣੀ ਹੋਸ਼ 'ਚ? ਹਾਂ, ਵਿਆਹ ਵੇਖਿਆ। ਕਿਹਦਾ ਵਿਆਹ ਵੇਖਿਆ ਸੀ ਉਦੋਂ? ਵੇਖਿਆ ਆਪਣੇ ਭਰਾਵਾਂ ਦੇ। ਵੱਡਿਆਂ ਦੇ? ਉੱਥੇ ਹੀ ਹੋਏ ਸੀ? ਉੱਥੇ ਹੋਏ। ਕਿੱਥੇ ਵਿਆਹ ਤੁਹਾਡੇ ਭਰਾ? ਇੱਕ ਦੇ ਵਿਆਹ ਬਰਿਆਰੀ, ਇੱਕ ਵਿਆਹ ਸੀ ਇਧਰ ਬੌਲਪੁਰ ਆ ਕੇ ਲਾਲਪੁਰ ਚੀਚਾ ਬਣੀ। ਅੱਛਾ, ਇਹਨਾਂ ਦੇ ਵਿਆਹ ਵੇਖੇ। ਤੇ ਕਿਵੇਂ ਹੁੰਦਾ ਸੀ ਵਿਆਹ ਉਦੋਂ? ਲੀੜਾ ਲੱਤਾ ਐਵੇਂ ਮਾੜਾ ਮੋਟਾ ਹੀ ਲੀੜਾ ਲੱਤਾ ਆਪਣਾ ਪਾਉਂਦੇ ਸੀ, ਪਾ ਕੇ ਤੇ ਵਿਆਹ ਕਰ ਲੈਣਾ। ਜੰਝ ਬੜੀ ਜਾਂਦੀਆਂ ਸੀ, ਜੰਝਾਂ ਬਹੁਤ ਜਾਂਦੀਆਂ ਸੀ। ਕਿੰਨੀ ਜਾਂਦੀ ਸੀ ਜੰਝ? ਜੰਝ ਤੇ 20 100 ਬੰਦਾ ਵੀ ਹੋ ਜਾਂਦਾ ਸੀ, 50 ਬੰਦੇ ਵੀ ਹੋ ਜਾਣੇ। ਤੇ ਪਰ ਉਹ ਇੱਦਾਂ ਮੈਂ ਘੋੜੀਆਂ ਘਾੜੀਆਂ 'ਤੇ ਜਾਣਾ ਤੇ ਘੋੜੀਆਂ 'ਤੇ ਆ ਜਾਣਾ। ਤੇ ਬੀਬੀਆਂ ਵੀ ਜਾਂਦੀਆਂ ਸੀ ਬਰਾਤ ਦੇ ਨਾਲ? ਨਹੀਂ, ਬੰਦਿਆਂ ਹੀ? ਬੰਦਿਆਂ ਹੀ। ਤੇ ਬੀਬੀਆਂ ਮਗਰੋਂ ਘਰ ਕੀ ਕਰਦੀਆਂ? 2-3 ਜਿਹੜੇ ਹੁੰਦੇ ਉਹ ਗਾਉਂਦੀਆਂ ਵਜਾਉਂਦੀਆਂ ਆਪਣਾ ਕਰਦੀਆਂ ਹੀ ਕਰਦਾ ਘਰ। ਅੱਛਾ। ਤੇ ਉਦੋਂ ਫਿਰ ਜਦੋਂ ਹੋਏ ਵਿਆਹ, ਜਿਹੜੀ ਖਰੀਦਦਾਰੀ ਹੁੰਦੀ ਸੀ ਵਿਆਹ ਦੀ, ਵੀ ਬਾਜ਼ਾਰੋਂ ਕੋ ਸਮਾਨ ਲਿਆਉਣਾ ਸ਼ਹਿਰੋਂ ਜਾ ਕੇ, ਉਹ ਬੀਬੀਆਂ ਲਿਆਉਂਦੀਆਂ ਸੀ ਜਿਵੇਂ ਹੁਣ ਲੀੜਾ ਲੱਤਾ? ਬੰਦੇ ਲਿਆਉਂਦੇ।
ਬੀਬੀਆਂ ਨੇ ਬਸ ਦੱਸਣਾ ਹੀ ਵੀ ਆਹ ਸ਼ੈ ਚਾਹੀਦੀ ਆ ਚਾਹੀਦੀ ਆ ਤੇ ਸਾਰਾ ਬੰਦੇ ਹੀ ਲਿਆਉਣਾ। ਬੰਦਿਆਂ ਹੀ ਤੇ ਹੁਣ ਤੇ ਬੀਬੀਆਂ ਬੰਦੇ ਨੂੰ ਪੁੱਛਦੀਆਂ ਹੀ ਨਹੀਂ। ਉਹ ਹੁਣ ਕਾਹਨੂੰ ਪੁੱਛਣਾ, ਹੁਣ ਕਿਹੜੀ ਲੋੜ ਆ ਪੁੱਛਣ ਦੀ। ਹੁਣ ਤੇ ਬੀਬੀਆਂ ਤਗੜੀਆਂ, ਬੰਦੇ ਮਾਰੇ ਆ। ਹਾਂ ਹੁਣ ਉਦੋਂ ਬੀਬੀਆਂ ਮਾਰੀਆਂ ਸੀ ਪਰੀਆਂ। ਉਦੋਂ ਬਾਬਿਆਂ ਦਾ ਰੋਹ ਬਹੁਤੇ ਸੀ। ਉਦੋਂ ਬਾਬਿਆਂ ਨੂੰ ਪੁੱਛਦੇ ਸੀ, ਬੀਬੀਆਂ ਨੂੰ ਕੌਣ ਪੁੱਛਦਾ ਸੀ। ਅੱਛਾ, ਤੇ ਉਦੋਂ ਵਿਆਹ ਜਦੋਂ ਬਰਾਤ ਚੱਲ ਜਾਣੀ ਅਗਲੇ ਘਰ ਢੁਕਣੀ ਤੇ ਉਦੋਂ ਖਾਣ ਪੀਣ ਨੂੰ ਕੀ ਦਿੰਦੇ? ਗੋਸ਼ਤ ਰੋਟੀ ਗੋਸ਼ਤ ਦੇਣਾ ਉਹਨਾਂ ਨੇ ਕਿ। ਤੇ ਦੂਜਾ ਜੇਜ਼ ਜੂਜ਼ ਚੱਲਦਾ ਸੀ ਉਦੋਂ? ਆਹ ਚੱਲਦਾ। ਕੀ ਦਿੰਦੇ ਹੁੰਦੇ ਸੀ ਕੁੜੀ ਨੂੰ ਆਪਣਾ? ਬਸ ਦਾਜ ਉਹਨਾਂ ਦਾ ਦੇਣਾ, ਦਾਜ ਆਪਣਾ ਬਿਸਤਰੇ ਮੰਜੀਆਂ ਕਿਨੇ 4 ਦੇਤੀਆਂ, ਕਿਨੇ 2 ਦੇਤੀਆਂ, ਬਿਸਤਰੇ 2-4 ਦੇ ਤੇ ਇਹੋ ਦੇ ਦੇਣਾ। ਹੋਰ ਉੱਥੇ ਦੇਜ ਕਿਹੜਾ ਆ ਵੀ ਜਾਂ ਕੋ ਹੋਣੀ ਕੋ ਘੋੜੀ ਦੇ ਦੇਣੀ ਕੋ? ਮਈਆਂ ਘੋੜੀਆਂ ਤੇ ਦੇ ਦਿੰਦੇ ਸੀ, ਕਈ ਨਾਲ ਦੇ ਦਿੰਦੇ ਸੀ, ਘੋੜੀ ਵੀ ਮਹੀਂ ਵੀ। ਠੀਕ ਹੈ। ਕਈਆਂ ਨੇ ਉੱਦਾਂ ਹੀ ਨਿਰਾ ਹੀ ਦੇ ਦੇਣਾ, ਆਪਣਾ ਲੀੜਾ ਲੱਤਾ ਬਣਾ ਲੈਣਾ ਤੇ ਸਮਾਨ ਬਣਾ ਲੈਣਾ, ਤੋਰਨਾ ਧੀ ਨੂੰ। ਅੱਛਾ ਚਲੋ, ਇਹ ਵੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਵੀ ਜਦੋਂ ਫਿਰ ਉੱਥੋਂ ਹੀ ਸ਼ੁਰੂ ਕਰ ਲੈਂਦੇ ਆਪਾਂ ਵੰਡ ਤੋਂ ਹੀ। ਵੀ ਜਦੋਂ ਵੰਡ ਹੋ ਗਈ ਉਦੋਂ ਤੁਰੇ ਕਿਵੇਂ ਆਏ, ਸਮਾਨ ਲੱਦ ਕੇ ਕਾਹਦੇ ਤੇ ਤੁਰੇ? ਐਦਾਂ ਤੁਰੇ ਗੱਡਾ ਸੀ ਸਾਡੇ ਕੋਲ 4-5 ਘਰਾਂ ਕੋ ਇੱਕੋ ਹੀ। ਉਹਦੇ ਲੀੜਾ ਲੱਤਾ ਐਵੇਂ ਰੱਖਿਆ ਮਾੜਾ ਮੋਟਾ, ਤੇ ਬਾਕੀ ਡੰਗਰ ਹਿੱਕ ਲੈ ਤੇ ਉਹਦੇ 4 ਡੰਗਰ ਜੋੜੇ ਤੇ ਜੋ ਕੇ ਉਹਨੂੰ ਨਹੀਂ ਕੀਆ। ਰਾਤ ਉਜੜੇ ਆ, ਰਾਤ ਹੀ ਉੱਠੇ ਆ, ਤਕਾਲੀ ਰੋਟੀ ਰਾਟੀ ਪਕਾ ਖਾ ਲਈ ਆ ਤੇ ਆਖੇ ਚਲੋ ਵੀ ਚਲੋ ਤੁਰ ਪਓ। ਉਸ ਵੇਲੇ ਤੁਰ ਪਏ ਆ, ਡੰਗਰ ਬੱਛਾ ਬੰਦਾ ਤੋਰ ਲਿਆ, ਗੱਡਿਆਂ ਦੇ ਸਮਾਨ ਲੱਦ ਲਿਆ ਤੇ ਪਿੰਡੋਂ ਨਿਕਲ ਆਏ। ਸੂਰਜ ਨਿਕਲਦੇ ਨੂੰ ਅਸੀਂ ਨਿਕਲ ਆਏ ਸਾਰੇ। ਬਟਾਲੇ ਆ ਗਏ ਸ਼ਹਿਰ ਸ਼ਾਮ ਨੂੰ। ਕੈਂਪ ਲੱਗਾ ਹੈ ਬਟਾਲੇ? ਹਾਂ ਬਟਾਲੇ ਕੈਂਪ ਲੱਗਾ। ਠੀਕ, ਕੈਂਪ 'ਚ ਆ ਗਏ? ਕੈਂਪ 'ਚ ਆ ਗਏ। ਉੱਥੇ ਆਣ ਕੇ ਰਹੇ ਹਾਂ ਅਸੀਂ 20-22 ਦਿਨ। ਉੱਥੇ 20-22 ਦਿਨ ਰਹੇ ਹਾਂ ਤੇ 20-22 ਦਿਨਾਂ ਤੋਂ ਬਾਅਦ ਉੱਥੋਂ ਚਲੋ ਅਸੀਂ ਚੱਲੀਏ। ਅਸੀਂ ਆਖਿਆ ਚਲੋ, ਉੱਠ ਕੇ ਆ ਗਏ ਹਾਂ। ਕੁਛ ਸਾਡਾ ਪਿੰਡ ਜਿਹੜਾ ਸੀ 3-4 ਕਾਫਲਿਆਂ 'ਚ ਆਇਆ, ਇੱਕੇ 'ਚ ਨਹੀਂ ਆਇਆ। ਅਸੀਂ ਜਿਹੜੇ ਸਾਡੇ ਦੇ ਜਿੰਨੇ ਜੀ ਸੀ ਨੇ ਸਾਰੇ, ਬੁੜੀਆਂ ਵੀ ਤੇ ਬੰਦੇ ਵੀ, ਅਸੀਂ ਸਾਰੇ ਇਕੱਠੇ ਹੀ ਤੁਰ ਪਏ ਹਾਂ। ਮਾਲ ਦੇ ਨਾਲ ਤੁਰ ਪਏ, ਜਿਹੜੇ ਮਾਲ ਵਾਲੇ ਕਿਸੇ ਮਾਲ ਹਿੱਕ ਲਿਆ, ਜਿਹੜੇ ਨਹੀਂ ਸੀ ਉਹ ਉੱਦਾਂ ਹੀ ਨਾਲ ਤੁਰ ਪਏ ਗੱਡਿਆਂ ਦੇ ਤੇ ਤੁਰ ਕੇ ਆ ਗਏ। ਬਾਕੀ ਪਿੰਡ ਦੇ ਵਿੱਚੋਂ ਬੰਦੇ ਬਹੁਤ ਰਹੇ ਆ ਉੱਥੇ। ਅਗਲੇ ਕਾਫਲੇ 'ਚ ਵੀ ਆਏ, ਅਗਲੇ 'ਚ ਵੀ ਆਏ, 3 ਕਾਫਲਿਆਂ 'ਚ ਆਏ ਆ ਉੱਥੋਂ। ਤੇ ਕਿੱਥੇ ਆਏ ਫਿਰ? ਸਿੱਧੇ ਇੱਥੇ ਆ ਗਏ? ਅਸੀਂ ਆਏ ਆ, ਅਸੀਂ ਸਿੱਧੇ ਹੀ ਇੱਥੇ ਆਏ ਰੋਡੇ? ਠੀਕ ਹੈ। ਹਾਂ। ਤੇ ਰਾਹ ਜਾਂਦੇ ਵੀ ਹੋਇਆ ਨੁਕਸਾਨ ਬੜਾ ਹੋਇਆ, ਕਤਲੋਗਾਰਤ ਬੜੀ ਹੋਈ, ਕੋਈ ਵੇਖਿਆ ਇਸ ਤਰ੍ਹਾਂ ਦੇ ਹਾਲਾਤ? ਰਾਜ ਉੱਥੇ ਅੱਡੇ ਤੇ ਹੋਇਆ ਕਿ ਬਾਰਡਰ ਤੇ ਸਿੱਖਾਂ ਨੇ ਉਹ ਕੀਤੇ ਆ, ਕਤਲ ਬਹੁਤ ਕੀਤਾ। ਸਾਡੇ ਪਿੰਡ ਦਾ ਕਤਲ ਕੋਈ ਜੀ ਨਹੀਂ ਹੋਇਆ। ਹਾਂ, ਬਚੇ ਆਏ ਆ ਸਾਰੇ। ਇੱਕ ਕੁੜੀ ਰਹੀ ਸੀ ਉੱਥੇ, ਉਹ ਵੀ ਅੱਲਾ ਨੇ ਦੇਤੀ ਸੀ ਮੁੜ ਕੇ। ਅੱਛਾ, ਉਹ ਕਿੰਨਾ ਦੀ ਰਹੀ ਸੀ ਕੁੜੀ? ਉਹ ਆਪਣੀ ਸੀ ਇੱਥੇ ਕੁੜੀ। ਫਿਰ ਕੌਣ ਛੱਡ ਕੇ ਗਿਆ? ਕੋਈ ਸਰਦਾਰ ਛੱਡ ਕੇ ਗਿਆ? ਨਹੀਂ, ਆਪ ਜਾ ਕੇ ਲਿਆਏ ਸੀ। ਆਪ ਜਾ ਕੇ ਲਿਆਏ ਸੀ, ਪਤਾ ਲੱਗ ਗਿਆ। ਠੀਕ, ਕਿੰਨਾ ਦੇ ਕੋਲ ਸੀ? 2 ਸਾਲੀ ਜਾ ਕੇ ਲਿਆਏ। ਮੈਂ ਕਿੰਨਾ ਦੇ ਕੋਲ ਸੀ ਉੱਥੇ? ਸਿੱਖਾਂ ਕੋਲ ਸੀਗੀ ਕਿਸੇ ਕੋ। ਅੱਛਾ, ਉਹਨਾਂ ਕੋਲ ਸੀ। ਤੇ 2 ਸਾਲੀ ਜਾ ਕੇ ਮੋੜ ਕੇ ਲੈ ਕੇ ਆਏ ਵੀ ਸਹੀ ਸਲਾਮਤ? ਛੋਟੀ ਜੀ ਸੀ, ਛੋਟੀ ਜੀ ਬੱਚੀ ਸੀ ਨਾ, ਸਹੀ ਸਲਾਮਤ ਫਿਰ ਮੋੜ ਦਿੱਤੀ? ਮੋੜ ਸੀ। ਜ਼ਾਰੀ ਗੱਲ ਆ ਵੀ ਉਹ ਬੱਚੀ ਸੀ ਛੋਟੀ ਜੀ, ਆਖਰ ਉਹਨੂੰ ਕਿਸੇ ਸਰਦਾਰ ਨੇ ਆਪਣੇ ਘਰ ਪਨਾਹ ਦਿੱਤੀ, 2 ਸਾਲ ਰੋਟੀ ਟੁੱਕ ਦਿੱਤਾ। ਉਹ ਦਿੱਤਾ ਹੀ ਕਹਿੰਦੇ ਕਿ ਉਹ ਹੁਣ ਇਹ ਨਹੀਂ ਨਾ ਪਤਾ ਵੀ ਕਿਹਨ ਦਿੱਤਾ ਕਿ ਨਹੀਂ, ਇਹ ਨਹੀਂ ਪਤਾ। ਐਵੇਂ ਆਖ ਝੂਠ ਮਾਰੀ ਜਾਵੇ। ਉਹੀ ਗੱਲ ਹੈ ਨਾ ਵੀ ਵਿੱਚ ਲੋਕ ਚੰਗੇ ਵੀ ਆ। ਆਹੋ, ਚੰਗੇ ਵੀ ਹੈਗੇ ਆ ਕਿ ਮਾੜੇ ਹੀ ਸਾਰੇ ਤੇ ਨਹੀਂ ਨਾ ਹੁੰਦੇ। ਅੱਛਾ, ਵੀ ਤੁਸੀਂ ਦੱਸਿਆ ਵੀ ਲੋਕ ਤਾਂ ਪਹਿਲਾਂ ਐਡਾ ਸੋਹਣਾ ਵਸਦੇ ਸੀ, ਐਡਾ ਸੋਹਣਾ ਵਸੇਬ ਸੀ, ਤੇ ਇੱਕੋ ਵਾਰੀ 47 ਦੀ ਜਿਹੜੀ ਵੰਡ ਹੋ ਗਈ, ਐਲਾਨ ਹੋ ਗਿਆ ਵੀ ਇੱਕੋ ਵਾਰੀ ਐਲਾਨ ਹੋ ਗਿਆ, ਤੇ ਉਹਦੇ ਵਿੱਚ ਇੱਕੋ ਵਾਰੀ ਜੋ ਚੰਗੇ ਭੋਲੇ ਲੋਕ ਮਾੜੇ ਕਿਵੇਂ ਹੋ ਗਏ? ਮਾੜੇ ਚੰਗੇ ਜਿਹੜੇ ਅੱਗੇ ਹੀ ਮਾੜੇ ਚੰਗੇ ਹੁੰਦੇ ਆ ਕਿ ਉਹ ਮਾੜੇ ਚੰਗੇ ਉਹਲੇ ਤੇ ਜਿਹੜਾ ਮਾੜਿਆਂ ਨੇ ਫਿਰ ਕਿਰਦਾਰ ਕੀਤਾ ਨਾ, ਜਿਹੜੀ ਆ ਸ਼ੈਤਾਨੀ ਫੈਲਾਈ, ਤੇ ਉਹਨਾਂ ਨੇ ਫਿਰ ਆ ਮਾਰਵੜ ਸ਼ੁਰੂ ਕਰਾ ਕੇ ਨਫ਼ਰਤਾਂ ਪਾਤੀਆਂ। ਬਸ ਇਦਾਂ ਹੀ ਆ, ਕੋਈ ਕਿਸੇ ਨਾਲ ਲੱਗ ਗਿਆ, ਕੋਈ ਕਿਸੇ ਨਾਲ ਲੱਗ ਗਿਆ, ਲੱਗ ਕੇ ਹੀ ਇੱਕ ਦੂਜੇ ਨਾਲ ਕਰਦੇ ਆ। ਉਹ ਵਾਧਾ ਆਪਣੀ ਵੱਲੋਂ ਕਰਦੇ ਰਹੇ, ਵਾਧਾ ਉਹਨਾਂ ਕੋਲ ਹੋਇਆ ਉਹਦਾ, ਕਈ ਥਾਈਂ ਹੋ ਗਿਆ, ਕਈ ਥਾਈਂ ਨਹੀਂ ਵੀ ਹੋਇਆ। ਸਾਡੇ ਦੇ ਪਿੰਡ ਨੂੰ ਕੋਈ ਜੀ ਨਹੀਂ ਪਿਆ, ਐਵੇਂ ਆਖੇ। ਸਾਡੇ ਮਗਰੋਂ ਉਜੜਿਆਂ ਤੋਂ ਮਗਰੋਂ ਪਏ ਆ। ਸਾਡੇ ਪਿੰਡ ਦੇ ਵਿੱਚ 2-3 ਪਿੰਡ ਲਾਗੇ ਜਿਹੜੇ ਸੀ ਨਾ, ਉਹਨਾਂ 'ਚ ਜਿਹੜੇ ਕਮੀਆਂ ਦੇ ਘਰ ਸੀ ਥੋੜ੍ਹੇ,
ਉਹ ਵੀ ਸਾਡੇ ਪਿੰਡ 'ਚ ਆ ਗਏ 5-4 ਦਿਨ ਕਿਤੇ। ਠੀਕ ਹੈ। ਆਹ ਉਹ ਬਾਬਾ ਜੀ ਉਹ ਟਾਈਮ ਉਹ ਵੇਲਾ ਜਿਹੜਾ 47 ਵਾਲਾ ਚੇਤੇ ਆਉਂਦਾ, ਦੇਨ 'ਚ ਆਉਂਦਾ? ਵੱਡੇ ਉਹ ਬੜਾ ਚੇਤੇ ਰਹਿੰਦਾ, ਉਹ ਤੇ ਚੇਤਾ ਭੁੱਲਦਾ ਹੀ ਨਹੀਂ, ਹਰ ਵੇਲੇ ਚੇਤੇ ਹੀ ਰਹਿੰਦਾ। ਕੀ ਕਰੇ ਉਹਨੂੰ ਰਹਿ ਕੇ ਚੇਤੇ ਵੀ ਕੀ ਕਰਨਾ, ਉਹ ਕੰਮ ਹੀ ਕਿਸੇ ਨਹੀਂ ਸਾਡੇ। ਜਦੋਂ ਸਾਡਾ ਕੋਈ ਜ਼ੋਰ ਹੀ ਨਹੀਂ ਪੈਂਦਾ ਸੀ ਤੇ ਅਸੀਂ ਕਰਨਾ ਸੀ। ਨਹੀਂ ਅੱਛਾ ਇਹ ਦੱਸੋ ਵੀ ਦਿਲ ਕਰਦਾ ਸੀ ਉਦੋਂ ਵੀ ਅਸੀਂ ਉੱਧਰ ਚੱਲੀਏ? ਆਹੋ ਦਿਲ ਤੇ ਕਰਦਾ ਸੀ, ਦਿਲ ਤੇ ਨਹੀਂ ਨਾ ਹਟਦਾ, ਦਿਲ ਤੇ ਹੁਣ ਵੀ ਕਰਦਾ ਵੀ ਚੱਲ ਨਹੀਂ ਜੀਏ। ਵੀ ਉੱਥੋਂ ਪਿੰਡ ਛੱਡਣ ਨੂੰ ਦਿਲ ਕਰਦਾ ਸੀ? ਦਿਲ ਉਦੋਂ ਨਹੀਂ ਸੀ ਕਰਦਾ, ਪਰ ਹੁਣ ਮਰਦੇ ਨਿਕਲ ਕੇ ਆਏ ਸੀ ਕਿ ਦਿਲ ਛੱਡ ਕੇ ਜੀਂਦਿਆਂ ਨਿਕਲਣ ਨੂੰ ਜੀ ਕਰਦਾ। ਕੀ ਪਤਾ ਸੀ ਅੱਗੇ ਮਿਲਣੀ ਆ ਕਿ ਨਹੀਂ ਮਿਲਣੀ। ਉਹ ਤੇ ਮਿਲ ਗਈ 2 ਸਾਲੀ 3 ਜਾ ਕੇ ਮਿਲੀ ਆ, 3 ਸਾਲੀ ਮਿਲੀ ਆ ਮਗਰੋਂ। ਤੇ ਕਿਵੇਂ ਉਹ ਜਦੋਂ ਆਏ ਉਦੋਂ ਤੇ ਤੁਸੀਂ ਦੱਸਿਆ ਵੀ ਕੋਈ ਸ਼ੈ ਨਹੀਂ ਨਾਲ ਲੈ ਕੇ, ਖਾਣ ਪੀਣ ਵਾਲਾ ਸਮਾਨ ਵੀ ਕੋਈ ਨਹੀਂ, ਤੇ ਉਹ ਸਾਲ ਤੋਂ ਕਿਵੇਂ ਕੱਢੇ? ਅੱਲਾ ਵਾਸਵਾ ਉੱਦਾਂ ਹੀ ਉਹ ਉਸੇ ਸਾਲ ਆਣ ਕੇ ਕਣਕਾਂ ਕੁਣਕਾਂ ਬੀਜੀਆਂ। ਅਗਲੇ ਸਾਲ ਕਣਕਾਂ ਬੀਜੀਆਂ ਵਾ ਤੇ ਬੀਜ ਕੇ ਉਹ ਸਾਲ ਵੀ ਬੀਜੀਆਂ ਆਣ ਕੇ। ਸਾਉਣ ਭਾਦੋਂ 'ਚ ਆਏ ਆ, ਅਸੂਬਰ ਤੇ ਜਹਾਂ ਆਣ ਕੇ ਕਣਕ ਬੀਜੀ ਹੈ ਇੱਥੇ। ਕਿਸੇ ਦੀ ਥੋੜ੍ਹੀ ਹੋਈ, ਕਿਸੇ ਦੀ ਬਹੁਤੀ ਹੋਈ, ਜਿੱਦਾਂ ਮਾੜੀ ਚੰਗੀ ਹੋਈ ਆ। ਉਹ ਦਾਣੇ ਇੱਧਰੋਂ ਵੀ ਮਿਲ ਜਾਂਦੇ ਸੀ ਉਦੋਂ, ਦੇ ਦਿੰਦੇ ਸੀ ਲੋਕ। ਹਾਂ ਵੀ ਗੁਜ਼ਾਰਾ ਜਿਹੜਾ ਉਹ ਕੋਈ ਮਾੜਾ ਚੰਗਾ ਗੁਜ਼ਾਰਾ ਜਿਹੜਾ ਚੱਲਦਾ ਹੀ ਰਿਹਾ। ਠੀਕ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜੇ ਕੋਈ ਸਬੱਬ ਬਣੇ ਉੱਧਰ ਪਿੰਡ ਜਾਣ ਨੂੰ, ਹੋਣਾ ਤਾਂ ਚਾਹੀਦਾ ਵਾ ਵੀ ਆਉਣ ਜਾਣ ਜਿਹੜਾ ਵਾ ਹੋਣਾ ਚਾਹੀਦਾ ਵੀ ਆਪਣਾ ਜੰਮਣ ਭਾਉ ਥਾਂ ਵੇਖਣ ਨੂੰ ਦਿਲ ਕਰਦਾ। ਜੇ ਸਬੱਬ ਬਣੇ ਤੇ ਜਾਓਗੇ ਵੇਖਣ? ਹਾਂ ਜਾਵਾਂਗੇ ਵੇਖਣ ਤੇ ਜਾਵਾਂਗੇ। ਉਹ ਗਲੀਆਂ ਮਹੱਲੇ ਪਿੰਡ ਜਿੱਥੇ 18-20 ਸਾਲ ਰਹੇ ਵੇਖਾਂਗੇ, ਸਭ ਕੁਝ ਵੇਖਾਂ। ਅੱਲਾ ਜਾਣੇ ਸਾਡੇ ਇਹਨਾਂ ਪਿੰਡਾਂ ਉਹ ਵੀ ਪਿੰਡ ਵੱਡੇ ਹੋ ਗਏ ਹੁਣ ਕੇ। ਹਾਂ ਸਾਰੀ ਗੱਲ, ਪਿੰਡ ਦੇ ਵੱਡੇ ਹੋ ਗਏ ਹੋਣੇ ਆ। ਹੁਣ ਜਦੋਂ ਆਏ ਆ ਉਦੋਂ ਪੂਰੇ ਮਰੱਬੇ 'ਚ ਹੀ ਸੀ ਸਾਡਾ ਪਿੰਡ, ਤੇ ਹੁਣ ਇਹ ਚਨਾ 4 ਮਰੱਬਿਆਂ 'ਚ ਹੋਇਆ, 4 ਮਰੱਬਿਆਂ 'ਚ ਹੋਇਆ। ਐਵੇਂ ਹੀ ਆਬਾਦੀ ਵੱਧਦੀ ਆ ਹੌਲੀ ਹੌਲੀ, ਉਹ ਵੀ ਫਿਰ ਪਿੰਡ ਜਿਹੜੇ ਉਹ ਵੀ ਵੱਡੇ ਤੇ ਉਹ ਵੀ ਪਿੰਡ ਹੋਏ ਹੀ ਹੋਣੇ ਆ ਸਾਰੀ ਗੱਲ। ਤੇ ਬਾਬਾ ਜੀ ਆਪਣਾ ਘਰ ਉੱਥੇ ਪਿੰਡ ਕਿਹੜੀ ਜਗ੍ਹਾ ਤੇ ਸੀ? ਘਰ ਚੜ੍ਹਦੀ ਜਗ੍ਹਾ 'ਤੇ, ਚੜ੍ਹਦੇ ਪਾਸੇ। ਠੀਕ। ਬਾਬਾ ਜੀ ਨਾ ਉਹ ਵੀ ਚੜ੍ਹਦੇ ਪਾਸੇ ਹੀ ਆ, ਉਦੋਂ ਵੀ ਚੜ੍ਹਦੇ ਪਾਸੇ। ਠੀਕ ਹੈ। ਬਾਬਾ ਜੀ ਨਾਲ ਗੱਲਬਾਤ ਸਾਂਝੀ ਕਰਨ ਦੇ ਸਾਂ। ਬਾਬਾ ਜੀ ਨੇ ਗੱਲਾਂ ਦੱਸੀਆਂ 47 ਤੋਂ ਪਹਿਲੋਂ ਦੀਆਂ ਤੇ ਉਦੋਂ ਦੇ 47 ਦੇ ਟਾਈਮ ਦੀਆਂ ਤੇ ਉਸ ਤੋਂ ਬਾਅਦ ਦੀਆਂ ਵੀ ਬਾਬਾ ਜੀ ਨਾਲ ਸ਼ੇਅਰ ਕੀਤੀਆਂ ਗੱਲਾਂ। ਤੇ ਬਾਬਾ ਜੀ ਨੇ ਬੜੀਆਂ ਸੋਹਣੀਆਂ ਤੇ ਪਿਆਰੀਆਂ ਗੱਲਾਂ ਮਿੱਠੀਆਂ ਕੀਤੀਆਂ। ਉਦੋਂ ਦੇ ਕੀ ਹਾਲਾਤ ਸਨ ਤੇ ਉਹ ਤਲਖ ਗੱਲਾਂ ਵੀ ਦੱਸੀਆਂ ਕਿ ਉਹ ਛੱਡਣ ਨੂੰ ਪਿੰਡ ਦਿਲ ਨਹੀਂ ਸੀ ਕਰਦਾ, ਲੇਕਿਨ ਮਜਬੂਰੀ ਨੂੰ ਛੱਡਣਾ ਪਿਆ। ਤੇ ਇਹ ਉਹ ਲੋਕ ਨੇ, ਉਹ ਬਜ਼ੁਰਗ ਨੇ ਜਿਨ੍ਹਾਂ ਇਹ ਸਾਰਾ ਕੁਝ ਆਪਣੇ ਵੇਖਿਆ, ਆਪਣੇ ਹੱਡ ਬੀਤੀ ਜਿਹੜੀ ਉਹ ਇਹਨਾਂ ਦੀ ਆਪ ਬੀਤੀ ਜਿਹੜੀ ਆ ਉਹ ਇਹਨਾਂ ਸੁਣਾਈ। ਜੋ ਇਹਨਾਂ 'ਤੇ ਵਾਪਰਿਆ, ਜੋ ਇਹਨਾਂ ਨੇ ਭੁਗਤਿਆ, ਉਹ ਸਾਰਾ ਕੁਝ ਇਹਨਾਂ ਨੇ ਆਪਣੇ ਲਫ਼ਜ਼ੀ ਬਿਆਨ ਕੀਤਾ। ਇਹ ਬਜ਼ੁਰਗ ਲੋਕ ਜਿਹੜੇ ਆ ਇਹਨਾਂ ਦੀ ਬਜ਼ੁਰਗਾਂ ਦੀ ਰਾਹੀਂ ਇਹ ਗੱਲਾਂ ਅਸੀਂ ਸੁਣ ਕੇ ਇਹਨਾਂ ਕੋਲੋਂ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਈ ਦੀਆਂ। ਪੰਜਾਬੀ ਲਹਿਰ ਟੀਮ ਦੀ ਕੋਸ਼ਿਸ਼ ਆ ਕਿ ਇਹਨਾਂ ਬਜ਼ੁਰਗਾਂ ਦੀ ਜਿਹੜੀਆਂ ਸਟੋਰੀਜ਼ ਨੇ ਇਹਨਾਂ ਨੂੰ ਵੱਧ ਤੋਂ ਵੱਧ ਕਲੈਕਟ ਕੀਤਾ ਜਾਏ ਤੇ ਤੁਹਾਡੇ ਤੱਕ ਸ਼ੇਅਰ ਕੀਤਾ ਜਾਏ ਤੇ ਦੁਨੀਆ ਨੂੰ ਦੱਸਿਆ ਜਾਏ ਕਿ ਇਹ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸਨ। ਇਹ ਲੋਕ ਉਦੋਂ ਵੀ ਲੋਕ ਮਾੜੇ ਨਹੀਂ ਸਨ, ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ। ਇਹ ਉਹ ਟਾਈਮ ਮਾੜਾ ਸੀ। ਉਹ ਟਾਈਮ ਨੇ ਜਿਹੜੀਆਂ ਦੂਰੀਆਂ ਪਾਤੀਆਂ, ਨਫ਼ਰਤਾਂ ਪਾਤੀਆਂ। ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਇਹਨਾਂ ਨਫ਼ਰਤਾਂ ਨੂੰ, ਇਹਨਾਂ ਦੂਰੀਆਂ ਨੂੰ ਘਟਾਉਣ ਦੀ। ਤੇ ਮਿਲਦੇ ਹਾਂ ਫਿਰ ਅਗਲੇ ਥਾਂ, ਇੱਕ ਨਵੇਂ ਪਿੰਡ, ਇੱਕ ਨਵੀਂ ਜਗ੍ਹਾ ਤੇ ਇੱਕ ਨਵੀਂ ਸਟੋਰੀ ਲੈ ਕੇ। ਤੇ ਮਿਲਾਂਗੇ ਫਿਰ। ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖਾ।